ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਆਵਾਜ਼ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 23 ਮਾਰਚ 2025 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ, ਮਾਦਾ, ਸੁਨਹਿਰੀ ਮਤਨ, ਗ੍ਰੰਥੀਓ। ਪਰ ਅਸੀਂ ਨਾ ਜੱਗ ਦਾ ਬਲਕਿ ਉਹ ਰੂਪ ਪਾਇਆ ਹੈ ਜਿਹੜਾ ਰੱਬ ਵੱਲੋਂ ਹੈ, ਤਾਂ ਜੋ ਉਹਨਾਂ ਗੱਲਾਂ ਨੂੰ ਜਾਣੀਏ ਜਿਹੜੀਆਂ ਰੱਬ ਨੇ ਸਾਨੂੰ ਦਿੱਤੀਆਂ ਨੇ। ਜਵਾਬੀ ਪੜ੍ਹਾਈ। ਅਮਸਾਲ। ਦਿਲ ਦੀਆਂ ਤਦਬੀਰਾਂ ਇਨਸਾਨ ਨਾਲ ਨੇ, ਪਰ ਜ਼ੁਬਾਨ ਦਾ ਜਵਾਬ ਖੁਦਾਵੰਦ ਵੱਲੋਂ ਹੈ। ਇਨਸਾਨ ਦੀ ਨਜ਼ਰ ਵਿੱਚ ਉਹਦੀਆਂ ਸਾਰੀਆਂ ਰਵਿਸ਼ਾਂ ਪਾਕ ਨੇ, ਪਰ ਖੁਦਾਵੰਦ ਰੂਹਾਂ ਨੂੰ ਜਾਂਚਦਾ ਹੈ। ਆਪਣੇ ਸਾਰੇ ਕੰਮ ਖੁਦਾਵੰਦ ਉੱਤੇ ਛੱਡ ਦੇ ਤੇ ਤੇਰੇ ਸਾਰੇ ਇਰਾਦੇ ਕਾਇਮ ਰਹਿਣਗੇ। ਬੰਦੇ ਦਾ ਦਿਲ ਆਪਣੀ ਰਾਹ ਬਣਾਉਂਦਾ ਹੈ, ਪਰ ਖੁਦਾਵੰਦ ਉਹਦੇ ਪੈਰਾਂ ਦੀ ਰਹਿਨੁਮਾਈ ਕਰਦਾ ਹੈ। ਠੀਕ ਤਕੜੀ ਤੇ ਪਲੜੇ ਖੁਦਾਵੰਦ ਦੇ ਨੇ। ਹਿਕਮਤ ਨੂੰ ਹਾਸਲ ਕਰਨਾ ਸੋਨੇ ਤੋਂ ਬਹੁਤਾ ਚੰਗਾ ਹੈ, ਤੇ ਸਿਆਣ ਨੂੰ ਹਾਸਲ ਕਰਨਾ ਚਾਂਦੀ ਤੋਂ ਬਹੁਤਾ ਪਸੰਦ ਕੀਤਾ ਜਾਂਦਾ ਹੈ। ਜਿਹੜਾ ਕਲਾਮ ਉੱਤੇ ਧਿਆਨ ਕਰਦਾ ਹੈ ਭਲਾਈ ਵੇਖੇਗਾ, ਤੇ ਜਿਹਦਾ ਭਰੋਸਾ ਖੁਦਾਵੰਦ ਉੱਤੇ ਉਹ ਧਨ ਹੈ। ਸਿਆਣਾ ਦਿਲ ਹੁਸ਼ਿਆਰ ਅਖਵਾਵੇਗਾ, ਤੇ ਮਿੱਠੀ ਜ਼ੁਬਾਨ ਨਾਲ ਇਲਮ ਵੱਧਦਾ ਹੈ। ਸਿਆਣੇ ਬੰਦੇ ਲਈ ਸਿਆਣ ਹਯਾਤੀ ਦਾ ਚਸ਼ਮਾ ਹੈ। ਦਰਸੀ ਆਵਾਜ਼ ਬਾਈਬਲ ਵਿੱਚੋਂ ਜ਼ਬੂਰ। ਐ ਖੁਦਾਵੰਦ ਤੂੰ ਸੱਚਾ ਹੈ ਤੇ ਤੇਰੇ ਹੁਕਮ ਸੱਚੇ ਨੇ। ਤੇਰਾ ਕਲਾਮ ਬਿਲਕੁਲ ਖਾਲਸ ਹੈ, ਇਸ ਲਈ ਤੇਰੇ ਬੰਦੇ ਨੂੰ ਉਹਦੇ ਨਾਲ ਪਿਆਰ ਹੈ। ਤੇਰੀ ਸ਼ਰੀਅਤ ਸੱਚੀ ਹੈ, ਤੇਰੇ ਫਰਮਾਨ ਮੇਰੀ ਖੁਸ਼ਨੂਦੀ ਨੇ। ਤੇਰੀਆਂ ਸ਼ਹਾਦਤਾਂ ਹਮੇਸ਼ਾ ਤੋਂ ਰਾਸਤ ਨੇ। ਮੈਨੂੰ ਫਹਿਮ ਦੇ ਤੇ ਮੈਂ ਜਿਉਂਦਾ ਰਵਾਂਗਾ। ਮੱਤੀ। ਉਸ ਵੇਲੇ ਫਰੀਸੀਆਂ ਤੇ ਫਕੀਆਂ ਨੇ ਯਰੂਸ਼ਲਮ ਤੋਂ ਯਿਸੂ ਦੇ ਕੋਲ ਆ ਕੇ ਆਖਿਆ, ਤੇਰੇ ਚੇਲੇ ਬਜ਼ੁਰਗਾਂ ਦੀ ਰਵਾਇਤ ਨੂੰ ਕਿਉਂ ਟਾਲ ਦਿੰਦੇ ਨੇ ਬਈ ਖਾਣਾ ਖਾਣ ਦੇ ਵੇਲੇ ਹੱਥ ਨਹੀਂ ਧੋਂਦੇ। ਉਹਨੇ ਜਵਾਬ ਵਿੱਚ ਉਹਨਾਂ ਨੂੰ ਆਖਿਆ, ਤੁਸੀਂ ਆਪਣੀ ਰਵਾਇਤ ਨਾਲ ਰੱਬ ਦਾ ਹੁਕਮ ਕਿਉਂ ਟਾਲ ਦਿੰਦੇ ਹੋ। ਫਿਰ ਉਹਨੇ ਲੋਕਾਂ ਨੂੰ ਕੋਲ ਬੁਲਾ ਕੇ ਉਹਨਾਂ ਨੂੰ ਆਖਿਆ, ਸੁਣੋ ਤੇ ਸਮਝੋ। ਜਿਹੜੀ ਸ਼ੈ ਮੂੰਹ ਵਿੱਚ ਜਾਂਦੀ ਏ ਉਹ ਬੰਦੇ ਨੂੰ ਨਾਪਾਕ ਨਹੀਂ ਕਰਦੀ, ਪਰ ਜਿਹੜੀ ਮੂੰਹ ਤੋਂ ਨਿਕਲਦੀ ਏ ਉਹ ਹੀ ਬੰਦੇ ਨੂੰ ਨਾਪਾਕ ਕਰਦੀ ਏ। ਉਹਨੇ ਜਵਾਬ ਵਿੱਚ ਆਖਿਆ, ਜਿਹੜਾ ਪੌਦਾ ਮੇਰੇ ਅਸਮਾਨੀ ਪਿਓ ਨੇ ਨਹੀਂ ਲਾਇਆ, ਜੜੋਂ ਪੁੱਟਿਆ ਜਾਵੇਗਾ। ਪਤਰਸ ਨੇ ਜਵਾਬ ਵਿੱਚ ਉਹਨੂੰ ਆਖਿਆ, ਇਹ ਤਮਸੀਲ ਸਾਨੂੰ ਸਮਝਾ ਦੇ। ਉਹਨੇ ਆਖਿਆ, ਕਿ ਤੁਸੀਂ ਵੀ ਹੁਣ ਤੀਕਰ ਬੇਸਮਝ ਹੋ। ਕੀ ਨਹੀਂ ਸਮਝਦੇ ਵੀ ਜੋ ਕੁਝ ਮੂੰਹ ਵਿੱਚ ਜਾਂਦਾ ਏ ਉਹ ਢਿੱਡ ਵਿੱਚ ਪੈਂਦਾ ਏ ਤੇ ਮਜ਼ਬਲੇ ਵਿੱਚ ਸੁੱਟਿਆ ਜਾਂਦਾ ਏ। ਪਰ ਜਿਹੜੀਆਂ ਗੱਲਾਂ ਮੂੰਹ ਤੋਂ ਨਿਕਲਦੀਆਂ ਨੇ ਉਹ ਦਿਲ ਤੋਂ ਨਿਕਲਦੀਆਂ ਨੇ, ਤੇ ਉਹੀ ਬੰਦੇ ਨੂੰ ਨਾਪਾਕ ਕਰਦੀਆਂ ਨੇ। ਕਿਉਂ ਜੇ ਬੁਰੇ ਖਿਆਲ, ਖੂਨਰੇਜ਼ੀਆਂ, ਜ਼ਨਾਕਾਰੀਆਂ, ਹਰਾਮਕਾਰੀਆਂ, ਚੋਰੀਆਂ, ਝੂਠੀਆਂ ਗਵਾਹੀਆਂ, ਬਦਗੋਈਆਂ ਦਿਲ ਤੋਂ ਹੀ ਨਿਕਲਦੀਆਂ ਨੇ। ਇਹੀ ਗੱਲਾਂ ਨੇ ਜਿਹੜੀਆਂ ਬੰਦੇ ਨੂੰ ਨਾਪਾਕ ਕਰਦੀਆਂ ਨੇ। ਫਿਰ ਯਿਸੂ ਉੱਥੋਂ ਨਿਕਲ ਕੇ ਸੌਰ ਤੇ ਸੈਦਾ ਦੇ ਇਲਾਕਿਆਂ ਵੱਲ ਟੁਰ ਪਿਆ। ਤੇ ਵੇਖੋ, ਇੱਕ ਕੈਨਾਨੀ ਔਰਤ ਉਹਨਾਂ ਇਲਾਕਿਆਂ ਵਿੱਚੋਂ ਨਿਕਲੀ ਤੇ ਉਹਨੂੰ ਬੁਲਾ ਕੇ ਆਖਣ ਲੱਗੀ, ਐ ਖੁਦਾਵੰਦ ਦਾਊਦ ਦੇ ਪੁੱਤਰ, ਮੇਰੇ ਉੱਤੇ ਰਹਿਮ ਕਰ। ਇੱਕ ਬਦਰੂ ਮੇਰੀ ਧੀ ਨੂੰ ਬਹੁਤ ਸਤਾਉਂਦੀ ਏ। ਪਰ ਉਹਨੇ ਉਹਨੂੰ ਕੁਝ ਜਵਾਬ ਨਾ ਦਿੱਤਾ। ਤੇ ਉਹਦੇ ਚੇਲਿਆਂ ਨੇ ਉਹਦੇ ਕੋਲ ਆ ਕੇ ਉਹਦੇ ਅੱਗੇ ਇਹ ਅਰਜ਼ ਕੀਤੀ ਬਈ ਉਹਨੂੰ ਜਾਣ ਦੇ, ਕਿਉਂ ਜੇ ਉਹ ਸਾਡੇ ਮਗਰ ਚਲਾਉਂਦੀ ਏ। ਉਹਨੇ ਜਵਾਬ ਵਿੱਚ ਆਖਿਆ ਵੀ ਮੈਂ ਇਸਰਾਏਲ ਦੇ ਖਨਵਾਦੇ ਦੀਆਂ ਗਵਾਚੀਆਂ ਹੋਈਆਂ ਭੇਡਾਂ ਤੋਂ ਇਲਾਵਾ ਕਿਸੇ ਹੋਰ ਦੇ ਕੋਲ ਨਹੀਂ ਘੱਲਿਆ ਗਿਆ। ਪਰ ਉਹਨੇ ਉਹਨੂੰ ਆ ਕੇ ਸਜਦਾ ਕੀਤਾ ਤੇ ਆਖਿਆ, ਐ ਖੁਦਾਵੰਦ ਮੇਰੀ ਮਦਦ ਕਰ। ਉਹਨੇ ਜਵਾਬ ਦੇ ਕੇ ਆਖਿਆ, ਮੁੰਡਿਆਂ ਦੀ ਰੋਟੀ ਲੈ ਕੇ ਕੁੱਤਿਆਂ ਅੱਗੇ ਪਾਉਣਾ ਚੰਗਾ ਨਹੀਂ। ਉਹਨੇ ਆਖਿਆ, ਹਾਂ ਐ ਰੱਬਾ, ਕਿਉਂ ਜੇ ਕੁੱਤੇ ਵੀ ਉਹਨਾਂ ਟੁਕੜਿਆਂ ਵਿੱਚੋਂ ਹੀ ਖਾਂਦੇ ਨੇ ਜਿਹੜੇ ਮਾਲਕ ਦੀ ਛਾਬੀ ਵਿੱਚੋਂ ਡਿੱਗਦੇ ਨੇ। ਇਸ ਗੱਲ ਉੱਤੇ ਯਿਸੂ ਨੇ ਜਵਾਬ ਵਿੱਚ ਉਸ ਔਰਤ ਨੂੰ ਆਖਿਆ, ਤੇਰਾ ਈਮਾਨ ਬਹੁਤ ਵੱਡਾ ਏ। ਜਿਵੇਂ ਤੂੰ ਚਾਹੁੰਦੀ ਏ ਤੇਰੇ ਲਈ ਉਂਝ ਹੀ ਹੋਵੇ। ਤੇ ਉਸੇ ਵੇਲੇ ਉਹਦੀ ਧੀ ਨੇ ਸ਼ਫਾ ਪਾਈ। ਤੇ ਇੱਕ ਬਹੁਤ ਵੱਡਾ ਜੱਥਾ ਲੰਗੜਿਆਂ, ਗੁੰਗਿਆਂ, ਅੰਨ੍ਹਿਆਂ, ਟੁੰਡਿਆਂ ਤੇ ਹੋਰ ਬਹੁਤ ਸਾਰੇ ਬਿਮਾਰਾਂ ਨੂੰ ਆਪਣੇ ਨਾਲ ਲੈ ਕੇ ਉਹਦੇ ਕੋਲ ਆਇਆ ਤੇ ਉਹਨਾਂ ਨੂੰ ਉਹਦੇ ਪੈਰਾਂ ਵਿੱਚ ਬਿਠਾ ਦਿੱਤਾ ਤੇ ਉਹਨੇ ਉਹਨਾਂ ਨੂੰ ਚੰਗਾ ਕਰ ਦਿੱਤਾ। ਇਸ ਲਈ ਜਦ ਲੋਕਾਂ ਨੇ ਵੇਖਿਆ ਭਈ ਗੁੰਗੇ ਬੋਲਦੇ, ਟੁੰਡੇ ਠੀਕ ਹੁੰਦੇ ਤੇ ਲੰਗੜੇ ਟੁਰਦੇ ਫਿਰਦੇ ਤੇ ਅੰਨੇ ਵੇਖਦੇ ਨੇ, ਤੇ ਹੈਰਾਨ ਹੋਏ ਤੇ ਇਸਰਾਏਲ ਦੇ ਰੱਬ ਦੀ ਵਡਿਆਈ ਕੀਤੀ। ਰੋਮੀਓ
ਇਸ ਲਈ ਹੁਣ ਜਿਹੜੇ ਮਸੀਹ ਯਸੂ ਵਿੱਚ ਨੇ ਉਹਨਾਂ ਉੱਤੇ ਸਜ਼ਾ ਦਾ ਹੁਕਮ ਨਹੀਂ, ਕਿਉਂ ਜੇ ਹਯਾਤੀ ਦੇ ਰੂਹ ਦੀ ਸ਼ਰੀਅਤ ਨੇ ਮਸੀਹ ਯਸੂ ਵਿੱਚ ਮੈਨੂੰ ਪਾਪ ਤੇ ਮੌਤ ਦੀ ਸ਼ਰੀਅਤ ਤੋਂ ਆਜ਼ਾਦ ਕਰ ਦਿੱਤਾ। ਇਸ ਲਈ ਵੀ ਜਿਹੜਾ ਕੰਮ ਸ਼ਰੀਅਤ ਜਿਸਮ ਦੇ ਪਾਰੋਂ ਮਾੜੀ ਹੋ ਕੇ ਨਾ ਕਰ ਸਕੀ, ਉਹ ਰੱਬ ਨੇ ਕੀਤਾ, ਯਾਨੀ ਉਹਨੇ ਆਪਣੇ ਪੁੱਤਰ ਨੂੰ ਪਾਪ ਆਲੂਦ ਜਿਸਮ ਦੀ ਸੂਰਤ ਵਿੱਚ ਤੇ ਪਾਪ ਦੀ ਕੁਰਬਾਨੀ ਲਈ ਘੱਲ ਕੇ ਜਿਸਮ ਵਿੱਚ ਪਾਪ ਦੀ ਸਜ਼ਾ ਦਾ ਹੁਕਮ ਦਿੱਤਾ, ਤਾਂ ਜੋ ਸ਼ਰੀਅਤ ਦਾ ਤਕਾਜ਼ਾ ਸਾਡੇ ਵਿੱਚ ਪੂਰਾ ਹੋਵੇ, ਜਿਹੜੇ ਜਿਸਮ ਦੇ ਮੁਤਾਬਕ ਨਹੀਂ ਬਲਕਿ ਰੂਹ ਦੇ ਮੁਤਾਬਕ ਚੱਲਦੇ ਆ। ਕਿਉਂ ਜੇ ਜਿਹੜੇ ਜਿਸਮਾਨੀ ਨੇ ਉਹ ਜਿਸਮਾਨੀ ਗੱਲਾਂ ਦੇ ਖਿਆਲ ਵਿੱਚ ਰਹਿੰਦੇ ਨੇ, ਪਰ ਜਿਹੜੇ ਰੂਹਾਨੀ ਨੇ ਉਹ ਰੂਹਾਨੀ ਗੱਲਾਂ ਦੇ ਖਿਆਲ ਵਿੱਚ ਰਹਿੰਦੇ ਨੇ। ਤੇ ਜਿਸਮਾਨੀ ਨੀਅਤ ਮੌਤ ਹੈ, ਪਰ ਰੂਹਾਨੀ ਨੀਅਤ ਹਯਾਤੀ ਤੇ ਇਤਮਨਾਨ ਹੈ। ਕਰੰਥੀਓ, ਇਸ ਲਈ ਲਿਖਿਆ ਵੀ ਏ ਭਈ ਪਹਿਲਾ ਬੰਦਾ ਯਾਨੀ ਆਦਮਜ਼ਾਦ ਨਫਸ ਬਣਿਆ, ਪਿਛਲਾ ਬੰਦਾ ਹਯਾਤੀ ਦੇਣ ਵਾਲਾ ਰੂਹ ਬਣਿਆ। ਪਹਿਲਾ ਬੰਦਾ ਧਰਤੀ ਤੋਂ ਯਾਨੀ ਖਾਕੀ ਸੀ, ਦੂਜਾ ਅਸਮਾਨੀ ਏ। ਜਿਵੇਂ ਉਹ ਖਾਕੀ ਸੀ ਉਸੇ ਤਰ੍ਹਾਂ ਹੋਰ ਵੀ ਖਾਕੀ ਨੇ, ਤੇ ਜਿਵੇਂ ਦਾ ਉਹ ਅਸਮਾਨੀ ਸੀ ਉਸੇ ਤਰ੍ਹਾਂ ਉਹ ਵੀ ਅਸਮਾਨੀ ਏ। ਤੇ ਜਿਵੇਂ ਅਸੀਂ ਇਸ ਖਾਕੀ ਦੀ ਸੂਰਤ ਉੱਤੇ ਹੋਏ ਉਸੇ ਤਰ੍ਹਾਂ ਉਸ ਅਸਮਾਨੀ ਦੀ ਸੂਰਤ ਉੱਤੇ ਵੀ ਹੋਵਾਂਗੇ। ਐ ਭਰਾਵੋ, ਮੇਰਾ ਮਤਲਬ ਇਹ ਹੈ ਭਈ ਗੋਸ਼ਤ ਤੇ ਲਹੂ ਰੱਬ ਦੀ ਬਾਦਸ਼ਾਹੀ ਦੇ ਵਾਰਸ ਨਹੀਂ ਹੋ ਸਕਦੇ, ਤੇ ਨਾ ਫਨਾਹ ਬਕਾ ਦੀ ਵਾਰਸ ਹੋ ਸਕਦੀ ਏ। ਵੇਖੋ, ਮੈਂ ਤੁਹਾਨੂੰ ਇੱਕ ਭੇਤ ਦੀ ਗੱਲ ਆਖਦਾ ਵਾਂ, ਅਸੀਂ ਸਾਰੇ ਤੇ ਨਹੀਂ ਸੌਵਾਂਗੇ, ਪਰ ਸਾਰੇ ਬਦਲ ਜਾਵਾਂਗੇ। ਤੇ ਇਹ ਇੱਕਦਮ ਵਿੱਚ, ਇੱਕ ਪਲ ਵਿੱਚ ਪਿਛਲਾ ਨਰਸਿੰਗਾ ਫੂਕਦਿਆਂ ਹੀ ਹੋਵੇਗਾ। ਕਿਉਂ ਜੇ ਨਰਸਿੰਗਾ ਫੂਕਿਆ ਜਾਵੇਗਾ ਤੇ ਮੁਰਦੇ ਗੈਰਫਾਨੀ ਹਾਲਤ ਵਿੱਚ ਉੱਠਣਗੇ ਤੇ ਅਸੀਂ ਬਦਲ ਜਾਵਾਂਗੇ। ਕਿਉਂ ਜੇ ਜ਼ਰੂਰ ਏ ਭਈ ਇਹ ਫਾਨੀ ਬਦਨ ਬਕਾ ਦਾ ਜਾਮਾ ਪਾਵੇ ਤੇ ਮਰਨ ਵਾਲਾ ਬਦਨ ਹਮੇਸ਼ਾ ਦੀ ਹਯਾਤੀ ਦਾ ਜਾਮਾ ਪਾਵੇ। ਤੇ ਜਦੋਂ ਇਹ ਫਾਨੀ ਬਦਨ ਬਕਾ ਦਾ ਜਾਮਾ ਪਾ ਲਵੇਗਾ ਤੇ ਇਹ ਮਰਨ ਵਾਲਾ ਬਦਨ ਹਮੇਸ਼ਾ ਦੀ ਹਯਾਤੀ ਦਾ ਜਾਮਾ ਪਾ ਲਵੇਗਾ, ਤੇ ਉਹ ਅਖਾਣ ਪੂਰਾ ਹੋਵੇਗਾ ਜਿਹੜਾ ਲਿਖਿਆ ਏ ਭਈ ਮੌਤ ਜਿੱਤ ਦੀ ਬੁਰਕੀ ਬਣ ਗਈ। ਐ ਮੌਤ ਤੇਰੀ ਜਿੱਤ ਕਿੱਥੇ ਰਹੀ? ਐ ਮੌਤ ਤੇਰਾ ਡੰਗ ਕਿੱਥੇ ਗਿਆ? ਇਸ ਲਈ ਐ ਮੇਰੇ ਅਜ਼ੀਜ਼ ਭਰਾਵੋ, ਸਾਬਤ ਕਦਮ ਤੇ ਕਾਇਮ ਰਵੋ ਤੇ ਖੁਦਾਵੰਦ ਦੇ ਕੰਮ ਵਿੱਚ ਹਮੇਸ਼ਾ ਵੱਧਦੇ ਰਵੋ। ਅਮਸਾਲ, ਐ ਮੇਰੇ ਪੁੱਤਰ, ਮੇਰੀ ਹਿਕਮਤ ਉੱਤੇ ਧਿਆਨ ਕਰ, ਮੇਰੇ ਫਹਿਮ ਉੱਤੇ ਕੰਨ ਧਰ। ਦਾਨੀਏਲ, ਇੱਥੇ ਇਹ ਕੰਮ ਪੂਰਾ ਹੋਇਆ। ਹੁਣ ਮੈਂ ਮੇਰੀ ਬਿਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਸਵਾਲ, ਹਸਤੀ ਦਾ ਸਾਇੰਸੀ ਬਿਆਨ ਕੀ ਏ? ਜਵਾਬ, ਮਾਦੇ ਵਿੱਚ ਨਾ ਕੋਈ ਹਯਾਤੀ, ਸੱਚਾਈ, ਜ਼ਹਾਨਤ ਤੇ ਨਾ ਹੀ ਮਵਾਦ ਹੁੰਦਾ ਏ। ਕਿਉਂ ਜੇ ਰੱਬ ਸਭ ਦਾ ਹਾਕਮ ਏ, ਇਸ ਲਈ ਸਭ ਕੁਝ ਲਾਮਤਨਾਹੀ ਸਿਆਨ ਤੇ ਉਹਦਾ ਲਾਮਤਨਾਹੀ ਇਜ਼ਹਾਰ ਏ। ਰੂਹ ਲਾ ਫਾਨੀ ਸੱਚਾਈ ਏ, ਮਾਦਾ ਫਾਨੀ ਗਲਤੀ ਏ। ਰੂਹ ਅਬਦੀ ਤੇ ਹਕੀਕੀ ਏ, ਮਾਦਾ ਗੈਰ ਹਕੀਕੀ ਤੇ ਆਰਜ਼ੀ ਏ। ਰੂਹ ਰੱਬ ਏ ਤੇ ਇਨਸਾਨ ਉਹਦੀ ਸ਼ਕਲ ਤੇ ਸੂਰਤ। ਇਸ ਲਈ ਇਨਸਾਨ ਮਾਦੀ ਨਹੀਂ ਬਲਕਿ ਰੂਹਾਨੀ ਏ। ਕੀ ਰੂਹ ਮਾਦੇ ਨੂੰ ਬਣਾਉਣ ਵਾਲਾ ਜਾਂ ਉਹਦਾ ਵਸੀਲਾ ਏ? ਸਾਇੰਸ ਰੂਹ ਵਿੱਚ ਅਜਿਹਾ ਕੁਝ ਵੀ ਜ਼ਾਹਰ ਨਹੀਂ ਕਰਦੀ ਜਿਹਦੇ ਨਾਲ ਮਾਦੇ ਨੂੰ ਬਣਾਇਆ ਜਾ ਸਕਦਾ ਹੋਵੇ। ਇਲਾਹੀ ਮਾਬਾਦੁਲ ਤਿੱਬੀਆਤ ਮਾਦੇ ਦੀ ਵਜ਼ਾਹਤ ਕਰਦੀ ਏ। ਰੂਹ ਇਲਾਹੀ ਸਾਇੰਸ ਦਾ ਮੰਨਿਆ ਹੋਇਆ ਕੱਲਾ ਮਵਾਦ ਤੇ ਸ਼ਾਉਰ ਏ। ਮਾਦੀ ਹਿੱਸਾ ਇਹਦੀ ਮੁਖਾਲਫਤ ਕਰਦੀਆਂ ਨੇ, ਪਰ ਇੱਥੇ ਕੋਈ ਮਾਦੀ ਹਿੱਸਾ ਹੈ ਹੀ ਨਹੀਂ, ਕਿਉਂ ਜੇ ਮਾਦੇ ਵਿੱਚ ਸਿਆਨ ਨਹੀਂ ਏ। ਰੂਹ ਵਿੱਚ ਕੋਈ ਮਾਦਾ ਨਹੀਂ ਏ, ਇੱਥੇ ਤੀਕਰ ਵੀ ਜਿਵੇਂ ਸੱਚਾਈ ਵਿੱਚ ਕੋਈ ਗਲਤੀ ਨਹੀਂ ਤੇ ਚੰਗਿਆਈ ਵਿੱਚ ਕੋਈ ਬੁਰਾਈ ਨਹੀਂ ਏ। ਇਹ ਇੱਕ ਝੂਠਾ ਮਫਰੂਜ਼ਾ ਖਿਆਲ ਏ ਭਈ ਇੱਥੇ ਕੋਈ ਮਾਦੀ ਮਵਾਦ ਰੂਹ ਦਾ ਮੁਖਾਲਫ ਏ। ਰੂਹ, ਰੱਬ, ਲਾਮਹਿਦੂਦ ਸਭ ਕੁਝ ਏ। ਰੂਹ ਦਾ ਕੋਈ ਮੁਖਾਲਫ ਨਹੀਂ ਹੋ ਸਕਦਾ। ਬਸ਼ਰ ਦੇ ਝੂਠੇ ਅਕੀਦਿਆਂ ਵਿੱਚੋਂ ਇੱਕ ਇਹ ਹੈ ਭਈ ਮਾਦਾ ਅਸਲੀ ਏ ਜਾਂ ਇਹਦੇ ਵਿੱਚ ਅਹਿਸਾਸ ਜਾਂ ਹਯਾਤੀ ਏ, ਤੇ ਇਹ ਅਕੀਦਾ ਬਸ ਇੱਕ ਫਰਜ਼ੀ ਫਾਨੀ ਸ਼ਾਉਰ ਵਿੱਚ ਮੌਜੂਦ ਹੁੰਦਾ ਏ। ਇਸ ਲਈ ਜਦੋਂ ਅਸੀਂ ਰੂਹ ਤੇ ਸੱਚਾਈ ਤੀਕਰ ਰਸਾਈ ਪਾਉਂਦੇ ਹਾਂ ਤੇ ਅਸੀਂ ਮਾਦੇ ਦਾ ਸ਼ਾਉਰ ਗਵਾ ਦਿੰਦੇ ਹਾਂ। ਇਸ ਗੱਲ ਦੇ ਇਤਰਾਫ ਲਈ ਵੀ ਕਾਫੀ ਮਵਾਦ ਹੋ ਸਕਦਾ ਏ, ਇੱਕ ਹੋਰ ਇਤਰਾਫ ਦੀ ਲੋੜ ਏ, ਯਾਨੀ ਭਈ ਰੂਹ ਲਾਮਹਿਦੂਦ ਨਹੀਂ ਏ ਤੇ ਇਹ ਭਈ ਮਾਦਾ ਖੁਦ ਤਖਲੀਕੀ, ਖੁਦ ਮੌਜੂਦ ਤੇ ਹਮੇਸ਼ਾ ਰਹਿਣ ਵਾਲਾ ਏ। ਉਹ ਸਾਰਾ ਕੁਝ ਜਿਹਦੇ ਲਈ ਅਸੀਂ ਪਾਪ, ਬਿਮਾਰੀ ਤੇ ਮੌਤ ਦੀ ਇਸਤਲਾਹ ਵਰਤਦੇ ਹਾਂ, ਫਾਨੀ ਯਕੀਨ ਏ। ਅਸੀਂ ਮਾਦੇ ਦੀ ਤਸ਼ਰੀਹ ਗਲਤੀ ਦੇ ਤੌਰ ਤੇ ਕਰਦੇ ਹਾਂ, ਕਿਉਂ ਜੇ ਇਹ ਹਯਾਤੀ, ਮਵਾਦ ਤੇ ਸਿਆਨ ਦਾ ਉਲਟ ਏ। ਜੇ ਰੂਹ ਅਸਲੀ ਤੇ ਅਬਦੀ ਏ
ਤੇ ਮਾਦਾ ਆਪਣੀ ਫਾਨੀਅਤ ਦੇ ਨਾਲ ਅਸਲੀ ਨਹੀਂ ਹੋ ਸਕਦਾ। ਸਾਡੀ ਨਜ਼ਰ ਵਿੱਚ ਕਿਹੜੀ ਸ਼ੈ ਮਵਾਦ ਹੋਣੀ ਚਾਹੀਦੀ ਏ? ਗਲਤੀ, ਤਬਦੀਲ ਕਰਨ ਵਾਲਾ, ਫਨਾਹ ਹੋਣ ਵਾਲਾ ਤੇ ਫਾਨੀ, ਜਾਂ ਫਿਰ ਗਲਤੀ ਤੋਂ ਪਾਕ, ਨਾਕਾਬਲੇ ਤਗੱਯੁਰ ਤੇ ਲਾਫਾਨੀ? ਫਾਨੀ ਇਨਸਾਨ ਫਾਨੀ ਨਹੀਂ ਰਵੇਗਾ ਜਦ ਉਹ ਇਹ ਜਾਣ ਲੈਂਦਾ ਏ ਭਈ ਮਾਦਾ ਕਦੀ ਵਜੂਦ ਬਰਕਰਾਰ ਨਹੀਂ ਰੱਖ ਸਕਦਾ ਤੇ ਰੱਬ ਨੂੰ ਤਬਾਹ ਨਹੀਂ ਕਰ ਸਕਦਾ, ਜਿਹੜਾ ਇਨਸਾਨ ਦੀ ਹਯਾਤੀ ਏ। ਜਦ ਇਹ ਸਮਝ ਲਿਆ ਜਾਂਦਾ ਏ ਤੇ ਇਨਸਾਨ ਹੋਰ ਰੂਹਾਨੀ ਹੋ ਜਾਵੇਗਾ ਤੇ ਇਹ ਜਾਣ ਲਵੇਗਾ ਭਈ ਕੁਝ ਵੀ ਹੜਪ ਕਰਨ ਨੂੰ ਨਹੀਂ ਏ, ਕਿਉਂ ਜੇ ਰੂਹ ਰੱਬ ਹੀ ਸਭ ਕੁਝ ਏ। ਰੱਬ ਇਨਸਾਨ ਲਈ ਉਹਦੇ ਈਮਾਨ ਤੋਂ ਵੱਧ ਕੇ ਹੈ, ਤੇ ਜਿੰਨਾ ਅਸੀਂ ਮਾਦੇ ਨੂੰ ਜਾਂ ਉਹਦੇ ਕਾਨੂੰਨਾਂ ਨੂੰ ਮੰਨਦੇ ਹਾਂ, ਓਨਾ ਬਹੁਤਾ ਹੀ ਅਸੀਂ ਲਾਫਾਨੀਅਤ ਦੀ ਮਲਕੀਅਤ ਰੱਖਦੇ ਹਾਂ। ਜਦੋਂ ਮਾਦੇ ਉੱਤੇ ਅਕੀਦੇ ਨੂੰ ਫਤਹ ਕਰ ਲਿਆ ਜਾਂਦਾ ਏ ਤੇ ਸ਼ਾਉਰ ਚੰਗਾ ਬਦਨ ਬਣਾਉਂਦਾ ਏ। ਰੂਹਾਨੀ ਫਹਿਮ ਦੇ ਰਾਹੀਂ ਮਾਦੀ ਅਕੀਦੇ ਨੂੰ ਠੀਕ ਕਰੋ ਤੇ ਤੁਹਾਡੀ ਰੂਹ ਤੁਹਾਨੂੰ ਨਵਾਂ ਬਣਾਵੇਗੀ। ਰੱਬ ਨੂੰ ਦੁਖੀ ਕਰਨ ਦੇ ਸਿਵਾ ਤੁਸੀਂ ਕਦੀ ਨਹੀਂ ਡਰੋਗੇ ਤੇ ਤੁਸੀਂ ਇਹ ਯਕੀਨ ਕਦੀ ਨਹੀਂ ਰੱਖੋਗੇ ਭਈ ਦਿਲ ਜਾਂ ਤੁਹਾਡੇ ਬਦਨ ਦਾ ਕੋਈ ਵੀ ਹਿੱਸਾ ਤੁਹਾਨੂੰ ਤਬਾਹ ਕਰ ਸਕਦਾ ਏ। ਜੇ ਅਸੀਂ ਠੀਕ ਤਰੀਕੇ ਨਾਲ ਬਦਨ ਦੇ ਨਾਲ ਆ ਤੇ ਕਾਦਰ ਮੁਤਲਕ ਨੂੰ ਬਦਨ ਦੇ ਤੌਰ ਤੇ ਮਾਦੀ ਬੰਦਾ ਵੇਖਦੇ ਹਾਂ, ਜਿਹਦੇ ਕੰਨ ਅਸੀਂ ਹਾਸਲ ਕਰ ਸਕਦੇ ਹਾਂ, ਤੇ ਅਸੀਂ ਰੂਹ ਨੂੰ ਜ਼ਾਹਿਰ ਕਰਨ ਲਈ ਬਦਨ ਤੋਂ ਵੱਖ ਤੇ ਖੁਦਾਵੰਦ ਵਿੱਚ ਮੌਜੂਦ ਨਹੀਂ ਹਾਂ। ਅਸੀਂ ਦੋ ਮਾਲਕਾਂ ਦੀ ਗੁਲਾਮੀ ਨਹੀਂ ਕਰ ਸਕਦੇ। ਖੁਦਾਵੰਦ ਦੇ ਵਤਨ ਵਿੱਚ ਰਹਿਣਾ ਸਿਰਫ ਜਜ਼ਬਾਤੀ ਖੁਸ਼ੀ ਜਾਂ ਈਮਾਨ ਰੱਖਣਾ ਨਹੀਂ, ਬਲਕਿ ਹਯਾਤੀ ਦਾ ਅਸਲ ਇਜ਼ਹਾਰ ਤੇ ਸਮਝ ਰੱਖਣਾ ਹੈ, ਜਿਵੇਂ ਭਈ ਕ੍ਰਿਸਚਨ ਸਾਇੰਸ ਵਿੱਚ ਜ਼ਾਹਰ ਕੀਤਾ ਗਿਆ ਹੈ। ਖੁਦਾਵੰਦ ਦੇ ਵਤਨ ਵਿੱਚ ਰਹਿਣਾ, ਰੱਬ ਦੀ ਸ਼ਰੀਅਤ ਦਾ ਫਰਮਾਬਰਦਾਰ ਹੋਣਾ, ਮੁਕੰਮਲ ਤੌਰ ਤੇ ਇਲਾਹੀ ਮੁਹੱਬਤ ਦੀ, ਰੂਹ ਦੀ, ਨਾ ਭਈ ਮਾਦੇ ਦੀ ਹੁਕਮਰਾਨੀ ਵਿੱਚ ਰਹਿਣਾ ਹੈ। ਇੱਕ ਲਮਹੇ ਲਈ ਹੋਸ਼ ਕਰੀਏ ਭਈ ਹਯਾਤੀ ਤੇ ਜ਼ਹਾਨਤ ਖਾਲਸਤਨ ਰੂਹਾਨੀ ਨੇ, ਨਾ ਮਾਦੇ ਵਿੱਚ ਨਾ ਮਾਦੇ ਤੋਂ, ਤੇ ਫਿਰ ਬਦਨ ਨੂੰ ਕੋਈ ਸ਼ਿਕਾਇਤ ਨਹੀਂ ਹੋਵੇਗੀ ਜੇ ਬਿਮਾਰੀ ਉੱਤੇ ਇੱਕ ਅਕੀਦੇ ਦੇ ਪਾਰੋਂ ਤਕਲੀਫ ਵਿੱਚ ਹੋ ਤੇ ਅਚਾਨਕ ਤੁਸੀਂ ਆਪਣੇ ਆਪ ਨੂੰ ਠੀਕ ਪਾਓਗੇ। ਜਦੋਂ ਬਦਨ ਉੱਤੇ ਰੂਹਾਨੀ ਹਯਾਤੀ, ਸੱਚਾਈ ਤੇ ਮੁਹੱਬਤ ਦਾ ਪੈਰਾ ਹੋਵੇਗਾ ਤੇ ਦੁੱਖ ਖੁਸ਼ੀ ਵਿੱਚ ਬਦਲ ਜਾਣਗੇ। ਹਸਤੀ ਦੀ ਅਸਲੀਅਤ ਤੇ ਤਰਤੀਬ ਨੂੰ ਉਹਦੀ ਸਾਇੰਸ ਵਿੱਚ ਫੜਨ ਲਈ ਉਹ ਸਭ ਕੁਝ ਜਿਹੜਾ ਅਸਲੀ ਏ ਉਹਦੇ ਇਲਾਹੀ ਅਸੂਲ ਦੇ ਤੌਰ ਤੇ ਤੁਹਾਨੂੰ ਰੱਬ ਦਾ ਤਸੱਵੁਰ ਕਰਨਾ ਸ਼ੁਰੂ ਕਰਨਾ ਚਾਹੀਦਾ ਏ। ਰੂਹ, ਹਯਾਤੀ, ਸੱਚਾਈ, ਪਿਆਰ, ਯਕਸਾਨੀਅਤ ਵਿੱਚ ਜੁੜ ਜਾਂਦੇ ਨੇ ਤੇ ਇਹ ਸਾਰੇ ਰੱਬ ਦੇ ਰੂਹਾਨੀ ਨਾਂ ਨੇ। ਸਾਰਾ ਕੁਝ ਮਵਾਦ, ਜ਼ਹਾਨਤ, ਹਿਕਮਤ, ਹਸਤੀ, ਲਾਫਾਨੀਅਤ, ਵਜ੍ਹਾ ਤੇ ਅਸਰ ਰੱਬ ਨਾਲ ਤਾਲੁਕ ਰੱਖਦੇ ਨੇ। ਇਹ ਉਹਦੀਆਂ ਖਸਲਤਾਂ ਨੇ, ਯਾਨੀ ਲਾਮਤਨਾਹੀ ਇਲਾਹੀ ਅਸੂਲ, ਪਿਆਰ ਦੇ ਅਬਦੀ ਇਜ਼ਹਾਰ। ਕੋਈ ਹਿਕਮਤ ਸਿਆਣੀ ਨਹੀਂ ਸਵਾਈ ਉਹਦੀ ਹਿਕਮਤ ਦੇ, ਕੋਈ ਸੱਚਾਈ ਸੱਚੀ ਨਹੀਂ, ਕੋਈ ਮੁਹੱਬਤ ਪਿਆਰੀ ਨਹੀਂ, ਕੋਈ ਹਯਾਤੀ ਹਯਾਤੀ ਨਹੀਂ ਸਵਾਏ ਇਲਾਹੀ ਦੇ, ਕੋਈ ਚੰਗਾ ਨਹੀਂ ਸਵਾਏ ਉਹਦੇ ਜਿਹੜੀ ਰੱਬ ਦਿੰਦਾ ਏ। ਜਿਵੇਂ ਕਿ ਰੂਹਾਨੀ ਸਮਝ ਵਿੱਚ ਜ਼ਾਹਰ ਹੋਇਆ ਏ, ਇਲਾਹੀ ਮਬਾਦੁਲ ਤਿੱਬੀਅਤ ਵਾਜ਼ਿਹ ਤੌਰ ਤੇ ਵਿਖਾਉਂਦਾ ਏ ਭਈ ਸਭ ਕੁਝ ਸਿਆਣ ਹੀ ਏ ਤੇ ਇਹ ਸਿਆਣ ਰੱਬ, ਕਾਦਰ ਮੁਤਲਕ, ਹਮਾ ਜਾਈ, ਅਲਾਮੁਲ ਗਯੂਬ ਏ, ਯਾਨੀ ਕਿ ਸਾਰੀ ਤਾਕਤ ਵਾਲਾ, ਹਰ ਥਾਂ ਮੌਜੂਦ ਤੇ ਸਾਰੀ ਸਾਇੰਸ ਦਾ ਮਾਲਕ ਏ। ਇਸ ਲਈ ਅਸਲ ਵਿੱਚ ਸਾਰਾ ਕੁਝ ਸਿਆਣ ਦਾ ਇਜ਼ਹਾਰ ਏ। ਸੱਚਾਈ ਰੂਹਾਨੀ ਤੌਰ ਤੇ ਇਦਰਾਕ ਪਾਉਂਦਿਆਂ ਹੋਏ ਸਾਇੰਸੀ ਤੌਰ ਤੇ ਸਮਝੀ ਜਾਂਦੀ ਏ। ਇਹ ਗਲਤੀ ਨੂੰ ਬਾਹਰ ਕੱਢਦੀ ਤੇ ਬਿਮਾਰ ਨੂੰ ਸ਼ਿਫਾ ਦਿੰਦੀ ਏ। ਸੱਚਾਈ ਇਨਸਾਨ ਵੀ ਨਹੀਂ ਏ ਤੇ ਇਹ ਮਾਦੇ ਦਾ ਕਾਨੂੰਨ ਨਹੀਂ ਏ, ਕਿਉਂ ਜੇ ਮਾਦਾ ਕਾਨੂੰਨ ਦੇਣ ਵਾਲਾ ਨਹੀਂ ਏ। ਸਾਇੰਸ ਇਲਾਹੀ ਸਿਆਣ ਦਾ ਜ਼ਹੂਰ ਏ ਤੇ ਬਸ ਇਹ ਹੀ ਰੱਬ ਦੀ ਠੀਕ ਤਸ਼ਰੀਹ ਕਰਨ ਦੇ ਕਾਬਲ ਏ। ਇਹਦਾ ਅਸਲ ਰੂਹਾਨੀ ਏ, ਨਾ ਕਿ ਮਾਦੀ ਏ। ਇਹ ਇਲਾਹੀ ਖਿਆਲਾਂ ਦਾ ਇਜ਼ਹਾਰ ਏ, ਯਾਨੀ ਤਸੱਲੀ ਦੇਣ ਵਾਲਾ ਜਿਹੜਾ ਸੱਚਾਈ ਵੱਲ ਲੈ ਕੇ ਜਾਂਦਾ ਏ। ਅਸੀਂ ਬਸ ਫੇਰ ਹੀ ਕ੍ਰਿਸਚਨ ਸਾਇੰਸਦਾਨ ਆ ਜਦ ਅਸੀਂ ਉਹਦੇ ਉੱਤੇ ਆਪਣਾ ਇਨਸਾਰ ਤਰਕ ਕਰਦੇ ਹਾਂ ਜਿਹੜਾ ਝੂਠਾ ਤੇ ਸੱਚਾਈ ਨੂੰ ਨਿਗਲਣ ਵਾਲਾ ਹੋਵੇ। ਜਦੋਂ ਤੀਕਰ ਅਸੀਂ ਮਸੀਹ ਲਈ ਸਭ ਕੁਝ ਤਰਕ ਨਹੀਂ ਕਰਦੇ, ਉਦੋਂ ਤੀਕਰ ਅਸੀਂ ਮਸੀਹ ਸਾਇੰਸਦਾਨ ਨਹੀਂ ਬਣਦੇ। ਇਨਸਾਨੀ ਸਲਾਹਾਂ ਰੂਹਾਨੀ ਨਹੀਂ ਹੁੰਦੀਆਂ, ਉਹ ਕੰਨਾਂ ਦੇ ਸੁਣਨ ਤੋਂ ਆਉਂਦੀਆਂ ਨੇ, ਯਾਨੀ ਜਿਸਮ ਤੋਂ ਆਉਂਦੀਆਂ ਨੇ, ਨਾ ਪਈ ਅਸੂਲ ਤੋਂ, ਤੇ ਲਾਫਾਨੀ ਤੋਂ ਆਉਂਦੀਆਂ ਨੇ, ਨਾ ਪਈ ਫਾਨੀ ਤੋਂ। ਰੂਹ ਰੱਬ ਤੋਂ ਵੱਖਰੀ ਨਹੀਂ ਏ, ਰੂਹ ਰੱਬ ਏ। ਸਰਗਰਦਾ ਤਾਕਤ ਮਾਦੀ ਯਕੀਨ ਏ, ਅੰਨੀ ਤਾਕਤ ਦਾ ਦਿੱਤਾ ਹੋਇਆ ਗਲਤ ਨਾਂ, ਹਿਕਮਤ ਦੀ ਬਜਾਏ ਮਰਜ਼ੀ, ਲਾਫਾਨੀ ਦੀ ਬਜਾਏ ਫਾਨੀ ਸਿਆਣ ਦੀ ਪੈਦਾਵਾਰ। ਸਾਇੰਸ ਵਿੱਚ ਰੱਬ ਦੇ ਖਿਲਾਫ ਤੁਸੀਂ ਕੋਈ ਤਾਕਤ ਨਹੀਂ ਰੱਖ ਸਕਦੇ ਤੇ ਜਿਸਮਾਨੀ ਅਹਿਸਾਸਾਂ ਨੂੰ ਉਹਨਾਂ ਦੀ ਝੂਠੀ ਗਵਾਹੀ ਤੋਂ ਪਿੱਛਾ ਹਟਣਾ ਪੈਂਦਾ ਏ। ਚੰਗਿਆਈ ਲਈ ਤੁਹਾਡੀ ਪਹੁੰਚ ਦਾ ਇਨਸਾਰ ਇਸ ਵਜ਼ਨ ਉੱਤੇ ਹੈ ਜਿਹੜਾ ਤੁਸੀਂ ਠੀਕ ਸਕੇਲ ਉੱਤੇ ਪਾਉਂਦੇ ਹੋ।
ਇਲਾਹੀ ਮਵਾਦੁਲ ਤਿਬੀਆਤ ਦੇ ਫਹਿਮ ਵਿੱਚ ਅਸੀਂ ਆਪਣੇ ਮਾਲਕ ਦੇ ਨਮੂਨੇ ਮਗਰ ਟੁਰਦਿਆਂ ਹੋਏ ਪਿਆਰ ਤੇ ਸੱਚਾਈ ਦੇ ਪੈਰਾਂ ਉੱਤੇ ਟੁਰਦੇ ਹਾਂ। ਮਸੀਹਤ ਅਸਲੀ ਸ਼ਫਾ ਦੀ ਨਿਉ ਏ। ਬੇਗਰਜ਼ ਪਿਆਰ ਦੇ ਮਾਮਲੇ ਵਿੱਚ ਇਨਸਾਨ ਦੀ ਸੋਚ ਜੋ ਕੁਝ ਵੀ ਅਪਣਾਉਂਦੀ ਏ ਉਹ ਇਲਾਹੀ ਕੂਵਤ ਨੂੰ ਸਿੱਧਾ ਹਾਸਲ ਕਰ ਲੈਂਦੀ ਏ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਏ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਜਾਰਹਾਨਾ ਜ਼ਹਿਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।